ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਇਸ ਟਾਈਮ ਅਸੀਂ ਉਸ ਧਰਤੀ ਦੇ ਉੱਤੇ ਹਾਂ ਜਿੱਥੇ ਹਰ ਸਾਲ ਪਿਛਲੇ 44-45 ਸਾਲਾਂ ਤੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਗੱਲ ਕਰ ਰਹੇ ਹਾਂ ਯੂਬਾ ਸਿਟੀ ਦੀ, ਜਿੱਥੇ ਗੁਰਦੁਆਰਾ ਸਾਹਿਬ ਟਾਰਾਬਿਊਨਾ ਯੂਬਾ ਸਿਟੀ ਵਿਖੇ 44ਵਾਂ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਟਾਰਾਬਿਊਨਾ ਯੂਬਾ ਸਿਟੀ ਵਿਖੇ ਸਜਾਇਆ ਜਾਣਾ ਆ। ਆਉਂਦੀ 5 ਤਰੀਕ ਨੂੰ ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇਹ ਸਜਾਏ ਜਾਣੇ ਆ। ਉਸ ਸੰਬੰਧ ਵਿੱਚ ਪੰਜਾਬੀ ਰੇਡੀਓ USA ਦੀ ਟੀਮ ਆਲਰੇਡੀ ਪਹੁੰਚ ਚੁੱਕੀ ਆ। ਬੁੱਧਵਾਰ ਦੀ ਇਹ ਰਾਤ ਆ, ਵੀਰਵਾਰ, ਸ਼ੁੱਕਰਵਾਰ, ਸ਼ਨੀਚਰਵਾਰ, ਐਤਵਾਰ ਆਉਂਦੇ 4 ਦਿਨ, ਇਹ ਪੂਰਾ ਹਫਤਾ ਇਸੇ ਤਰੀਕੇ ਦੇ ਨਾਲ ਇੱਥੇ ਰੌਣਕਾਂ ਜਿਹੜੀਆਂ ਆ ਉਹ ਲੱਗੀਆਂ ਰਹਿਣੀਆਂ ਆ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਾਂ ਨੂੰ ਨਜ਼ਰ ਆ ਰਿਹਾ ਆ, ਜਿੱਥੇ ਅੰਦਰ ਦੀਵਾਨ ਹਾਲ ਪੂਰੀਆਂ ਸੰਗਤਾਂ ਦੇ ਨਾਲ ਭਰੇ ਆ, ਜਿੱਥੇ ਉਹ ਕਥਾ ਕੀਰਤਨ, ਕਵੀਸ਼ਰ, ਢਾਡੀ ਗੁਰ ਜਸ ਗੁਰ ਇਤਿਹਾਸ ਸਰਵਣ ਕਰ ਰਹੇ ਆ, ਉੱਥੇ ਬਾਹਰ ਸੰਗਤਾਂ ਲਗਾਤਾਰ ਅੰਦਰ ਦਰਸ਼ਨਾਂ ਦਿਦਾਰਿਆਂ ਦੇ ਲਈ ਪਹੁੰਚ ਰਹੀਆਂ ਨੇ। ਆਓ ਆਪਾਂ ਹੁਣ ਤੁਹਾਨੂੰ ਇੱਥੋਂ ਦਾ ਅੱਖੀਂ ਡਿੱਠਾ ਹਾਲ ਜਿਹੜਾ ਆ ਉਹ ਦਿਖਾਉਂਦੇ ਆ। ਉਸ ਤੋਂ ਪਹਿਲਾਂ ਸਾਡੇ ਨਾਲ ਪੰਜਾਬੀ ਰੇਡੀਓ USA ਦੀ ਟੀਮ ਦੇ ਮੈਂਬਰ ਮਸੂਦ ਮੱਲੀ ਜੀ ਉਹ ਵੀ ਪਹੁੰਚ ਚੁੱਕੇ ਆ। ਮਸੂਦ ਮੱਲੀ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਭ ਸੰਗਤਾਂ, ਸਾਡੇ ਜਿਹੜੇ ਸਤਿਕਾਰਯੋਗ ਸਰੋਤੇ ਨੇ, ਸਾਡੇ ਜਿਹੜੇ ਦਰਸ਼ਕ ਨੇ, ਉਹਨਾਂ ਨੂੰ ਗੁਰਦੁਆਰਾ ਟਾਰਾਬਿਊਨਾ ਯੂਬਾ ਸਿਟੀ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਉੱਦਾਂ ਤੇ ਰਾਜ ਜੀ ਨੇ ਸਭ ਕੁਝ ਦੱਸ ਦਿੱਤਾ। ਮੇਰਾ ਕਿਉਂਕਿ ਅਮਰੀਕਾ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਸਮਾਗਮ ਹੋਣ ਜਾ ਰਿਹਾ ਆ, ਉਹਦੀ ਇਹ ਪਹਿਲੀ ਐਂਟਰੀ ਹੈ। ਸੋ ਲਾਈਟਾਂ, ਰੰਗ, ਨੂਰ ਰਾਜੀ ਜੋ ਹੈ ਇਹ ਦਿਸ ਰਿਹਾ ਹੈ ਕਿ ਕੱਲ ਤੋਂ ਮੇਰਾ ਖਿਆਲ ਹੈ ਕਿ ਰਸ਼ ਜਿਹੜਾ ਉਹ ਵੀ ਵਧੇਗਾ। ਜਿਹੜੀਆਂ ਅਪਡੇਟਸ ਤੁਸੀਂ ਦਿੱਤੀਆਂ ਉਹ ਤੁਹਾਡੇ ਕੋਲ ਸੁਣੀਆਂ, ਮੇਰਾ ਖਿਆਲ ਹੈ ਕਿ ਹੁਣ ਵੇਖਣ ਦਾ ਸਮਾਂ ਹੈ ਜਿਹੜਾ ਮੈਂ ਪਹਿਲੀ ਵਾਰ ਅਬਜ਼ਰਵ ਕਰਾਂਗਾ। ਬਹੁਤ ਵਧੀਆ, ਬਹੁਤ ਸ਼ਾਨਦਾਰ ਰੂਹਾਨੀ ਮਾਹੌਲ। ਸੰਗਤਾਂ ਜਿਹੜੀਆਂ ਆ ਉਹ ਸੇਵਾ ਦੇ ਵਿੱਚ ਭਿੱਜੀਆਂ ਹੋਈਆਂ ਨਜ਼ਰ ਆਉਣਗੀਆਂ। ਇਦਾਂ ਹੀ ਸੇਵਾਦਾਰ ਜਿਹੜੇ ਆ ਉਹ ਆਪਾਂ ਨੂੰ ਦਿਨ ਰਾਤ ਇੱਕ ਕਰਦੇ ਹੋਏ ਨਜ਼ਰ ਆਉਣਗੇ, ਜਿੱਥੇ ਉਹ ਹਫਤੇ 2-2 ਹਫਤੇ ਦੀਆਂ ਛੁੱਟੀਆਂ ਲੈ ਕੇ ਸਿਰਫ ਜੀ ਆਇਆਂ ਨੂੰ ਆਖਣ ਦੇ ਲਈ ਦੂਰੋਂ ਨੇੜਿਓਂ ਪਹੁੰਚੀਆਂ ਸੰਗਤਾਂ। ਕੋਈ ਅਮਰੀਕਾ ਦੇ ਵੱਖ-ਵੱਖ ਹਿੱਸਿਆਂ 'ਚੋਂ ਪਹੁੰਚ ਰਿਹਾ, ਇੱਥੋਂ ਤੱਕ ਕਿ ਬਹੁਤ ਵਾਰੀ ਬਾਹਰਲੇ ਮੁਲਕਾਂ ਤੋਂ ਵੀ ਲੋਕ ਸੰਗਤਾਂ ਜਿਹੜੀਆਂ ਪਹੁੰਚਦੀਆਂ ਆ। ਆਪਾਂ ਕੈਨੇਡਾ ਤੋਂ ਵੀ ਕਈ ਲੋਕਾਂ ਨੂੰ ਮਿਲੇ ਆ, ਆਲਰੇਡੀ ਮਿਲ ਚੁੱਕੇ ਆ। ਇੱਥੇ ਸੰਗਤਾਂ ਆਲਰੇਡੀ ਸਾਨੂੰ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਆ। ਜੀ ਬਿਲਕੁਲ, ਬਹੁਤ ਹੀ ਵਧੀਆ ਮਾਹੌਲ ਆ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਆਪਣੇ ਪਰਿਵਾਰਾਂ ਸਮੇਤ ਪਹੁੰਚੋ। ਮੌਸਮ ਵੀ ਬਹੁਤ ਸ਼ਾਨਦਾਰ ਆ, ਥੋੜੀ ਮੱਠੀ ਠੰਡ ਆ। ਜੈਕਟ ਜੇ ਬੱਚੇ ਨਾਲ ਹੈ ਨਾ ਤੇ ਅਸੀਂ ਪਰਿਵਾਰਾਂ ਨੂੰ ਇਹ ਦੱਸੀਏ ਕਿ ਪੂਰੀ ਬਾਂਹ ਦੀਆਂ ਜੈਕਟਾਂ ਜਾਂ ਜਰਸੀਆਂ ਜਿਹੜੀਆਂ ਉਹ ਜ਼ਰੂਰ ਲਿਆ ਜੇ। ਸਪੈਸ਼ਲੀ ਇਸ ਵੇਲੇ ਰਾਜ ਜੀ ਜ਼ਰਾ ਜਵਾਨ ਜਹਾਨ ਆਦਮੀ ਨੇ, ਇਹਨਾਂ ਦਾ ਗੁਜ਼ਾਰਾ ਹੋਣ ਡਿਆ ਹੈ। ਬਹਰਹਾਲ ਮੈਂ ਇਹ ਮਹਿਸੂਸ ਕਰਨਾ ਹੈ ਕਿ ਬਜ਼ੁਰਗ ਔਰ ਬੱਚੇ ਨੇ ਜਿਹੜੇ, ਉਹਨਾਂ ਵਾਸਤੇ ਪੂਰੀ ਬਾਂਹ ਦੀਆਂ ਜੈਕਟਾਂ, ਜਰਸੀਆਂ, ਗਲਗੁਲਾ ਜਿਹੜਾ ਉਹ ਟਕਣਾ ਜ਼ਰੂਰੀ। ਲੋਈ ਵਗੈਰਾ ਲੈ ਆਓ, ਦੇਖੋ ਭਾਰ ਨਹੀਂ ਲੱਗਣਾ। ਗੱਡੀ 'ਚ ਲੈ ਆਓ, ਲੋੜ ਪਈ ਵਰਤ ਲਈ, ਨਹੀਂ ਲੋੜ ਪਈ ਨਾ ਵਰਤ। ਬਿਲਕੁਲ ਇਹ ਨਾਲ ਜਿਹੜਾ ਜ਼ਰੂਰ ਲੈ ਕੇ ਆਓ। ਸਾਡੀਆਂ ਮਾਵਾਂ, ਭੈਣਾਂ, ਧੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਇਹੀ ਜਿਹੜੀ ਉਹ ਬੇਨਤੀ ਕਰਦੇ ਆ। ਬਹੁਤ ਸੁੰਦਰ ਸਜਾਵਟ ਆ। ਇਹ ਆ ਤੁਹਾਨੂੰ ਜਿਹੜਾ ਉਹ ਦਿਖਾਉਣਗੇ ਜੀਤ ਸਿੰਘ ਜੀ, ਜਿਹੜੇ ਸਾਡੇ ਕੈਮਰਾਮੈਨ ਨੇ ਜੀ, ਸਾਡੇ ਡਿਜੀਟਲ ਮੈਨੇਜਰ ਵੀ ਨੇ ਜੀ, ਔਰ ਉਹ ਇਹ ਸਾਰੇ ਸਮਾਗਮ ਦਿਖਾ ਰਹੇ ਨੇ। ਇਸ ਵੇਲੇ ਇਹ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੀ ਹੈ ਰਾਜ ਜੀ, ਇਹ ਪਿਛਲੇ ਸਾਲ ਨਵੀਂ ਬਣੀ ਹੈ। ਅੱਛਾ, ਇਹ ਦਰਸ਼ਨੀ ਦਿਓੜੀ ਜਿਹੜੀ ਨਵੀਂ ਬਣੀ ਹੈ, ਨਵਾਂ ਮਾਰਬਲ, ਇਸ ਨੂੰ ਥੋੜਾ ਜਿਹਾ ਐਕਸਟੈਂਡ ਕੀਤਾ ਗਿਆ ਆ। ਸੋ ਜ਼ਰੂਰ ਆ ਕੇ ਦੇਖੋ, ਬਹੁਤ ਸੋਹਣੇ ਤਰੀਕੇ ਦੇ ਨਾਲ ਆ। ਬਾਥਰੂਮਸ ਦਾ ਹੋਰ ਵੀ ਬੈਟਰ ਪ੍ਰਬੰਧ ਇਸ ਵਾਰ ਜਿਹੜਾ ਉਹਨਾਂ ਨੇ ਕੀਤਾ ਹੈ। ਅਗਲੇ ਪਾਸੇ ਦੋਨੋਂ ਪਾਸੇ ਜਿਹੜੇ ਨਵੇਂ ਬਾਥਰੂਮਸ ਦੀ ਜਿਹੜੀ ਉਹ ਸਾਰੀ ਹੋਈ ਆ। ਇਹ ਵੀ ਐਂਟਰੀ ਵੱਲੋਂ ਰਾਜ ਜੀ ਕੁਝ ਦੱਸੋਗੇ, ਪਾਰਕਿੰਗ ਵੱਲੋਂ ਕੁਝ ਦੱਸੋਗੇ, ਕੋਈ ਗਾਈਡਲਾਈਨ ਹੈ ਜਿਹੜੀ ਉਹ ਸਾਡੇ? ਬਿਲਕੁਲ, ਉਸ ਤੋਂ ਪਹਿਲਾਂ ਥੋੜੇ ਜਿਹੇ ਸਮਾਗਮਾਂ ਬਾਰੇ ਆਪਣੇ ਜਿਹੜੇ ਦਰਸ਼ਕਾਂ ਨੂੰ ਦੱਸਦੇ ਜਾਈਏ ਵੀ ਆਉਂਦੇ ਦਿਨਾਂ ਦੇ ਵਿੱਚ ਸਮਾਗਮ ਇਦਾਂ ਚੱਲਣਗੇ। ਸ਼ੁੱਕਰਵਾਰ ਦੀ ਰਾਤ ਨੂੰ ਆਤਿਸ਼ਬਾਜ਼ੀ ਜਿਹੜੀ ਹੋਣੀ ਹੈ। ਸੋ ਬਹੁਤ ਹੀ ਸ਼ਾਨਦਾਰ ਨਜ਼ਾਰਾ ਹੁੰਦਾ। ਤਕਰੀਬਨ ਅੱਧਾ ਪੌਣਾ ਘੰਟਾ ਆਤਿਸ਼ਬਾਜ਼ੀ ਜਿਹੜੀ ਇੱਥੇ ਕੀਤੀ ਜਾਂਦੀ ਹੈ। ਫਿਰ ਉਸ ਤੋਂ ਉਪਰੰਤ ਅਗਲੇ ਆਉਂਦੇ ਸ਼ਨੀਚਰਵਾਰ ਨੂੰ ਜਿਹੜਾ ਆ ਰਿਹਾ ਸ਼ਨੀਚਰਵਾਰ ਆ, ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਹੋਣੀ ਆ, ਅੰਮ੍ਰਿਤ ਸੰਚਾਰ ਹੋਣਾ ਆ। ਤੇ ਐਤਵਾਰ ਨੂੰ ਸਵੇਰੇ 9-10 ਵਜੇ ਜਿਹੜੀ ਆ ਇਹ ਰਵਾਨਗੀ ਆ ਉਹ ਹੋ ਜਾਣੀ ਆ। ਨਾਲ ਹੀ ਦੱਸਦੇ ਜਾਈਏ ਮਸੂਦ ਜੀ ਵੀ ਜਿਹੜੇ ਸਾਡੇ ਪੰਜਾਬੀ ਰੇਡੀਓ USA ਦੇ ਸਟਾਲ ਨੂੰ, ਬੂਥ ਨੂੰ ਲੱਭ ਰਹੇ ਆ, ਉਹਨਾਂ ਨੇ ਕਿੱਧਰੋਂ ਦੀ ਆਉਣਾ, ਕਿੱਦਾਂ ਆਉਣਾ ਹੈ ਜੀ? ਐਗਜ਼ੈਕਟਲੀ ਇਹ ਜਿੱਦਾਂ ਆਪਾਂ ਜਿਹੜੇ ਦਰਸ਼ਨੀ ਜਿਹੜੀ ਤੁਹਾਨੂੰ ਦਿਖਾਈ ਹੈ, ਜਿੱਦਾਂ ਨਿਸ਼ਾਨ ਸਾਹਿਬ ਆ, ਜਦੋਂ ਉਹ ਵਾਲੇ ਗੇਟਸ ਤਾਂ ਨਹੀਂ ਐਂਟਰੀ ਕਰਦੇ ਆ ਤਾਂ ਉੱਥੋਂ ਖੱਬੇ ਹੱਥ ਨੂੰ ਜਦੋਂ ਤੁਸੀਂ ਜਾਂਦੇ ਆ ਤਾਂ ਉਧਰਲੇ ਪਾਸੇ ਜਿਹੜਾ ਪੰਜਾਬੀ ਰੇਡੀਓ USA ਦਾ ਬੂਥ ਆ ਉਹ ਹੋਊਗਾ, ਜਿੱਥੇ ਪੰਜਾਬੀ ਰੇਡੀਓ USA ਦੀ ਟੀਮ ਤੁਹਾਨੂੰ ਮਿਲੂਗੀ। ਤੁਸੀਂ ਮਸੂਦ ਮੱਲੀ ਜੀ ਨੂੰ, ਬਾਕੀ ਰੇਡੀਓ ਦੇ ਜਿਹੜੇ ਮੈਂਬਰਸ ਆ
ਉਹਨਾਂ ਨੂੰ ਆ ਕੇ ਮਿਲ ਸਕਦੇ ਆ। ਜੀ, ਇਸ ਤਰ੍ਹਾਂ ਹੀ। ਤਸਵੀਰ ਯਾਦਗਾਰੀ ਤਸਵੀਰ ਜ਼ਰੂਰ ਉਹ ਵੀ ਖਿਚਾਉਣੀ ਹੋ ਆ ਕੇ। ਸਕਦੀ ਹੈ ਔਰ ਇੰਟਰਨੈਟ ਰੇਡੀਓ ਤੋਂ ਅੱਡ ਸਾਡੇ ਰੇਡੀਓ ਸੈੱਟ ਨੇ ਜਿਹੜੇ ਪੰਜਾਬੀ ਰੇਡੀਓ USA ਦੇ, ਬਿਲਕੁਲ। ਉਹ ਵੀ ਇੱਥੇ ਮੌਜੂਦ ਹੋਣਗੇ। ਉਹ ਵੀ ਤੁਸੀਂ ਖਰੀਦ ਸਕਦੇ ਜੀ ਆਪਣੇ ਵਾਸਤੇ, ਪਰਿਵਾਰ ਵਾਸਤੇ, ਰਿਸ਼ਤੇਦਾਰਾਂ ਵਾਸਤੇ, ਭੈਣ ਭਰਾਵਾਂ ਵਾਸਤੇ, ਦੋਸਤਾਂ ਵਾਸਤੇ ਗਿਫਟ ਕਰਨ ਲਈ। ਬਿਲਕੁਲ ਮਸੂਦ ਜੀ, ਦੇਖੋ ਇੰਟਰਨੈਟ ਰੇਡੀਓ ਦਾ ਤੇ ਆਸਾਨੀ ਬਹੁਤ ਆ। ਪੂਰੇ ਮੁਲਕ ਭਰ ਦੇ ਵਿੱਚ, ਦੁਨੀਆ ਭਰ ਦੇ ਵਿੱਚ ਕਿਤੇ ਵੀ ਜਿਹੜਾ ਉਹ ਚੱਲ ਜਾਂਦਾ ਆ ਜੀ। ਤਿਉਹਾਰਾਂ ਦੇ ਦਿਨ ਆ ਰਹੇ ਆ, ਕਿਤੇ ਦੀਵਾਲੀ ਆਉਣੀ ਆ। ਐਗਜ਼ੈਕਟਲੀ ਇਸ ਵੇਲੇ ਕੈਮਰੇ ਦੀ ਅੱਖ ਰਾਜੀ ਜੋ ਵਿਖਾ ਰਹੀ ਹੈ, ਇਹ ਜੀ ਬੂਥ ਤੇ ਜਿਹੜੀ ਪਲੇਸ ਹੈ ਉਹ ਰਾਜੀ ਦੱਸਣਗੇ ਕਵਰ ਹੋ ਗਈ ਹੈ। ਬਾਕੀ ਮੇਰਾ ਖਿਆਲ ਹੈ ਕਿ ਸਾਰਾ ਉਪਰਾਲਾ ਹੈ ਉਹ ਸਵੇਰੇ ਜਦੋਂ ਸਾਡੇ ਸਰੋਤੇ, ਸਾਡੇ ਦਰਸ਼ਕ ਇੱਥੇ ਤੱਕ ਪਹੁੰਚਣਗੇ ਉਦੋਂ ਪੂਰੀ ਹੋ ਚੁੱਕੀ ਹੋਏਗੀ, ਉਦੋਂ ਇਹ ਮੁਕੰਮਲ ਹੋ ਚੁੱਕਿਆ ਹੋਏਗਾ ਔਰ ਅਸੀਂ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਕਰਾਂਗੇ। ਬਿਲਕੁਲ ਦੱਸਦੇ ਜਾਈਏ, ਇਧਰਲੇ ਪਾਸੇ ਨਾਲ ਹੀ ਸਾਹਮਣੇ ਪਾਸੇ ਜਿਹੜਾ ਗਠੜੀ ਘਰ, ਜੋੜਾ ਘਰ, ਉਹ ਵਿਸ਼ੇਸ਼ ਬਣਾਇਆ ਗਿਆ ਆ। ਤੇ ਉਧਰਲੇ ਪਾਸੇ ਤੁਸੀਂ ਜਿਹੜਾ ਆ ਕੇ ਆਪਣੇ ਜਿਹੜੇ ਜੋੜੇ ਆ, ਗਠੜੀ ਘਰ ਆ, ਉਹ ਉੱਥੇ ਜਮ੍ਹਾਂ ਕਰਾਉਣੇ ਆ। ਉਹ ਸੇਵਾਦਾਰਾਂ ਨੇ ਆਲਰੇਡੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆ। ਬੂਥ ਉਹਨਾਂ ਨੇ ਆਪਣਾ ਲਾ ਦਿੱਤਾ ਆ, ਤਾਂ ਜੋ ਤੁਸੀਂ ਆਪਣੇ ਜੋੜੇ ਇੱਥੇ ਥਾਂ ਦੇ ਰੱਖੋ, ਫਿਰ ਇਹ ਨਾ ਹੋਵੇ ਵੀ ਮੈਨੂੰ ਲੱਭ ਨਹੀਂ ਰਿਹਾ, ਕਿੱਥੇ ਚਲਾ ਗਿਆ। ਸੋ ਈਜ਼ੀ ਹੁੰਦਾ ਆ। ਗਠੜੀ ਇੱਥੇ ਸਟ੍ਰੋਲਰ ਵਗੈਰਾ ਉਹ ਸਭ ਦਾ ਇੱਥੇ ਪ੍ਰਬੰਧ ਉਹਨਾਂ ਨੇ ਕੀਤਾ ਆ। ਉਹਦਾ ਵੀ ਅਦਬ ਇਹੋ ਹੀ ਹੈ ਗੁਰੂ ਘਰ ਦਾ ਕਿ ਜੁੱਤੀ ਨੂੰ ਉਹਦੇ ਉਸੇ ਥਾਂ ਤੇ ਰੱਖਿਆ ਜਾਏ ਔਰ ਉੱਥੋਂ ਹੀ ਲਿਆ ਜਾਏ ਔਰ ਉੱਥੋਂ ਹੀ ਫਿਰ ਵਾਪਸ ਜਾਇਆ ਜਾਏ। ਜੀ ਬਿਲਕੁਲ। ਇੱਕ ਵਾਰੀ ਫੇਰ ਦੱਸ ਦਈਏ, ਜਦੋਂ ਤੁਸੀਂ ਮੇਨ ਡੋਰ ਥਾਣੀ ਐਂਟਰ ਕਰਦੇ ਆ, ਨਿਸ਼ਾਨ ਸਾਹਿਬ ਤੋਂ ਖੱਬੇ ਹੱਥ ਨੂੰ ਜਦੋਂ ਤੁਸੀਂ ਆਉਂਦੇ ਆ, ਉਧਰਲੇ ਪਾਸੇ ਜਿਹੜਾ ਬੂਥ ਆ ਉਹ ਮੌਜੂਦ ਆ, ਉੱਥੇ ਆ ਕੇ। ਜੀ ਬਿਲਕੁਲ, ਉਹ ਬੂਥ ਪੰਜਾਬੀ ਰੇਡੀਓ USA ਦਾ, ਤੁਹਾਡੇ ਆਪਣੇ ਰੇਡੀਓ ਸਟੇਸ਼ਨ ਦਾ। ਤੇ ਇਹ ਵੀ ਦੱਸਦੇ ਜਾਈਏ, ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਸਮਾਗਮ ਦਾ ਸਿੱਧਾ ਪ੍ਰਸਾਰਣ ਸਵੇਰ ਤੋਂ ਲੈ ਕੇ ਰਾਤ ਤੱਕ ਪੂਰਾ ਜਿਹੜਾ ਉਹ ਚੱਲਦਾ ਹੈ। ਸੋ ਸੰਗਤਾਂ ਮਿਲ ਰਹੀਆਂ, ਸਤਿ ਸ੍ਰੀ ਅਕਾਲ ਜੀ। ਸੋ ਦੇਖੋ ਇੱਥੇ ਚਾਅ ਚੜ੍ਹ ਜਾਂਦਾ ਹੈ। ਜਿਹੜੀਆਂ ਲੋਕਲ ਸੰਗਤਾਂ ਹੁੰਦੀਆਂ ਆ ਉਹ ਆਉਂਦੇ ਆ, ਲੋਕ ਆਉਂਦੇ ਆ, ਮਿਲਦੇ ਆ, ਸਾਨੂੰ ਵੀ ਬਹੁਤ ਚੰਗਾ ਲੱਗਦਾ ਆ। ਪੂਰੇ ਸਾਲ ਭਰ ਦੀ ਫੀਡਬੈਕ ਜਿਹੜੀ ਉਹ ਆਪਾਂ ਨੂੰ ਮਿਲਦੀ ਆ, ਲੱਗਦੀ ਆ। ਕਈ ਵਾਰੀ ਆਪਾਂ ਹੁੰਦੇ ਨਾ ਵੀ ਮਸੂਦ ਜੀ, ਵੀ ਜਿਹੜੇ ਨਗਰ ਕੀਰਤਨ ਆ ਕਈ ਵਾਰੀ ਲੋਕਲਾਈਜ਼ਡ ਹੁੰਦੇ ਆ ਵੀ ਆ ਇਸ ਇਲਾਕੇ 'ਚ, ਆ ਇਸ ਇਲਾਕੇ 'ਚ, ਪਰ ਜਿਹੜਾ ਯੂਬਾ ਸਿਟੀ ਦਾ ਨਗਰ ਕੀਰਤਨ ਆ ਇਸ ਲਈ ਬਹੁਤ ਵਿਲੱਖਣ ਆ ਵੀ ਇਹ ਨੇਸ਼ਨ ਵਾਈਡ ਇੰਟਰਨੈਸ਼ਨਲ ਜਿਹੜੀ ਇਵੈਂਟ ਆ। 44 ਸਾਲ 45 ਸਾਲ ਹੋ ਗਏ, 1 ਸਾਲ ਕਰੋਨਾ ਕਰਕੇ ਨਹੀਂ ਸੀ ਹੋਇਆ, ਉਦੋਂ ਕੁਝ ਵੀ ਨਹੀਂ ਸੀ ਹੋਇਆ, ਪਰ ਉਹ ਗੈਪ ਰਿਹਾ। ਪਰ 45 ਸਾਲ ਤੋਂ ਲਗਾਤਾਰ ਇਹ ਹੋ ਰਿਹਾ ਹੈ। 44ਵਾਂ ਨਗਰ ਕੀਰਤਨ ਆ। ਸੋ ਦੁਨੀਆ ਵੱਖ-ਵੱਖ ਸੂਬਿਆਂ ਤੋਂ, ਵੱਖ-ਵੱਖ ਮੁਲਕਾਂ ਤੋਂ ਆ ਕੇ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਆ। ਆਓ ਭਗਤ ਦੇ ਵਿੱਚ ਜਿਹੜੇ ਯੂਬਾ ਸਿਟੀ ਦੇ ਲੋਕ ਆ ਉਹ ਜਿੰਦ ਜਾਨ ਜਿਹੜੀ ਉਹ ਲਾ ਦਿੰਦੇ ਆ, ਪੂਰੀਆਂ ਅੱਖਾਂ ਵਿਛਾ ਕੇ ਜਿਹੜੀਆਂ ਉਹ ਸੇਵਾ ਕਰਦੇ ਆ। ਤੇ ਅੰਦਰ ਦੇ ਦੀਵਾਨਾਂ ਦੀ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਲਗਾਤਾਰ ਜਿਹੜਾ ਉਹ ਲਾਈਵ ਚੱਲ ਰਿਹਾ ਆ। ਪਰਮ ਸਿੰਘ ਜੀ ਜੋ ਕਿ ਕੈਨੇਡਾ ਤੋਂ ਵਿਸ਼ੇਸ਼ ਤੌਰ ਦੇ ਉੱਤੇ ਆਪਣੇ ਨਾਲ ਬਹੁਤ ਵਾਰੀ ਆਰਟ ਕੈਂਪ ਲਗਾ ਚੁੱਕੇ ਆ, ਉਹਨਾਂ ਦਾ ਵੀ ਬੂਥ ਜਿਹੜਾ ਬਾਹਰਲੇ ਪਾਸੇ ਦੁਕਾਨਾਂ ਦੇ ਵਿੱਚ ਹੋਊਗਾ। ਸੋ ਬਹੁਤ ਸਾਰੀਆਂ ਨਵੀਆਂ ਪੇਂਟਿੰਗਸ, ਉਹ ਕੈਨਵਸਿਸ ਜਿਹੜੇ ਉਹ ਲੈ ਕੇ ਆਏ ਨੇ, ਤੁਸੀਂ ਉਹਨਾਂ ਤੋਂ ਉਹ ਬਾਏ ਕਰ ਸਕਦੇ ਆ। ਹੋਰ ਬਹੁਤ ਸਾਰੇ ਜਿਹੜੇ ਲੋਕ ਨੇ ਇੱਥੇ ਪਹੁੰਚੇ ਨੇ। ਸੇਵਾਵਾਂ ਆਲਰੇਡੀ ਜਿਹੜੀਆਂ ਉਹ ਚੱਲ ਰਹੀਆਂ ਨੇ, ਲੰਗਰਾਂ ਦੀਆਂ ਸੇਵਾਵਾਂ, ਹਰ ਤਰ੍ਹਾਂ ਦੀ ਸੇਵਾ ਜਿਹੜੀ ਚੱਲ ਰਹੀ ਆ। ਆਓ ਤਨ ਮਨ ਧਨ ਦੇ ਨਾਲ ਇੱਥੇ ਸੇਵਾਵਾਂ ਦੇ ਵਿੱਚ ਯੋਗਦਾਨ ਪਾਓ। ਇੰਨੀਆਂ ਗੱਲਾਂ ਦੇ ਨਾਲ ਇਜਾਜ਼ਤ ਲੈਂਦੇ ਆ, ਮਿਲਦੇ ਆ ਜੀ ਫਿਰ ਅਗਲੀ ਵਾਰ। ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।